ਇਹ ਪਿਆਜ਼, शिमला मिर्च ਤੇ ਫਿਰ ਇਧਰ ਤਮਾਕੂ। ਹੁਣ ਤੁਸੀਂ ਮੇਰੇ ਅੱਲਾਹ ਤਾਲਾ ਦੀ ਕੁਦਰਤ ਦੇਖੋ, ਮੇਰੇ ਅੱਲਾਹ ਦੀ ਕੁਦਰਤ ਦੇਖੋ। ਜ਼ਮੀਨ ਇੱਕ ਹੈ ਤੇ ਪਾਣੀ ਵੀ ਇਸ ਜ਼ਮੀਨ ਨੂੰ ਇੱਕ ਹੀ ਲੱਗ ਰਿਹਾ। ਤਮਾਕੂ ਦਾ ਜ਼ਾਇਕਾ ਹੋਰ ਹੈ, ਪਿਆਜ਼ ਦਾ ਜ਼ਾਇਕਾ ਹੋਰ ਹੈ, ਮਿਰਚ ਦਾ ਜ਼ਾਇਕਾ ਹੋਰ ਹੈ, ਤੇ ਫਿਰ ਇਹਦੇ ਨਾਲ ਹੈ ਮਕਈ, ਇਹਦਾ ਜ਼ਾਇਕਾ, ਇਹਦੀ ਸ਼ਕਲ ਸ਼ਬਾਹਤ ਹੋਰ ਹੈ। ਇਹ ਰੰਗ ਦੇਣ ਵਾਲੀ ਮੇਰੇ ਅੱਲਾਹ ਦੀ ਜ਼ਾਤ ਹੈ। ਇਹਨਾਂ ਦੇ ਅੰਦਰ ਜ਼ਾਇਕੇ ਪੈਦਾ ਕਰਨ ਵਾਲੀ ਮੇਰੇ ਅੱਲਾਹ ਦੀ ਜ਼ਾਤ ਹੈ। ਇਹਨਾਂ ਨੂੰ ਫਲ ਲਾਉਣ ਵਾਲੀ, ਫਲਾਂ ਦੀ ਸ਼ਕਲ ਸ਼ਬਾਹਤ ਉਹ ਤਰਤੀਬ ਦੇਣ ਵਾਲੀ ਉਹ ਮੇਰੇ ਅੱਲਾਹ ਦੀ ਜ਼ਾਤ ਹੈ। ਦੁਨੀਆ ਦੇ ਜਿतने भी इंसान ने वो सारे मखलूक ने, तो खालक सिर्फ एक ही है। दुनिया के अंदर एक भी ही चीज़ का मुशाहदा किया जाए तो असी अल्लाह पाक दी कुदरतां दा जिहड़ा ना वो अंदाज़ा नहीं कर सकते जिहड़ियां उसने इंसान वास्ते बनाई। तो शुक्र फिर असी उसदे सानू अल्लाह पाक ने मुख्तलिफ किस्म के अनाज, फल पौधे साड़ी सेहत वास्ते, साड़ी जवानी वास्ते, साढ़े जिस्म के अंदर ताकत देने वास्ते, सानू बीमारियां तो दूर करने वास्ते पैदा किए हैं। तो जिस टाइम सानू थोड़ी जी बीमारी आती है फलानी जगह ते चल, सब ड्रामेबाजी, झूठ, अल्लाह शिफा ना देना चाहे तो कोई शिफा नहीं दे सकता। तो यह है जी तमाकू का बीज, यह तमाकू की फसल। बजुर्गो हाँ जी हाँ जी, किवें तैयार हुंदा तमाकू जरा? तमाकू तैयार होंदा जी, पहला पैली खेत वाहीदा, खेत वाह के तैयार करीदा, खेत तैयार करके फिर ਉਹਦੇ ਉੱਤੇ ਸੁਹਾਗਾ ਮਾਰ ਕੇ, ਸੁਹਾਗਾ ਮਾਰ ਕੇ ਵੀ ਫਿਰ ਨਾ ਹੋਵੇ, ਫਿਰ ਇਹਨੂੰ ਹੱਥਾਂ ਉਠਾਂ ਨਾਲ ਜੰਦਰੇ ਨਾਲ ਇਹਦੀ ਕਿਆਰੀਆਂ ਬਣਾਉਣੀਆਂ ਨੇ। ਹਾਂਜੀ ਹਾਂਜੀ, ਕਿਆਰੀਆਂ ਬਣਾ ਕੇ ਫਿਰ ਇਹਦੇ 'ਚ ਉਹ ਬਰੀਕ ਦੀ ਕਸਕਾਸ ਵਾਂਗਰ ਹੁੰਦੀ ਏ, ਉਹਨੂੰ ਫਿਰ ਪਾਣੀ ਦੇ ਕੇ ਉਹਨੂੰ ਛਟਾ ਦੇ ਦੇਣਾ ਉੱਤੇ। ਇਹਦਾ ਬੀ ਹੁੰਦਾ ਹੈ? ਬੀ ਹੁੰਦਾ ਹੈ, ਹਾਂ ਹਾਂ, ਉਹ ਵੀ ਬੀ ਵੇਖ ਲਓ ਲੱਗਾ। ਹਾਂਜੀ ਹਾਂਜੀ, ਫਿਰ ਇਹਦਾ ਬੀ ਕਸਕਾਸ ਵਾਂਗਰ ਹੁੰਦਾ ਹੈ, ਇਹਨੂੰ ਛਟਾ ਦੇ ਦੇਣਾ। ਛਟਾ ਦੇ ਕੇ ਫਿਰ ਇਹਨੂੰ ਉੱਗ ਪੈਣਾ ਇਹਨੇ 8ਵੇਂ 10ਵੇਂ ਦਿਨ ਨੂੰ। ਅੱਛਾ ਜੀ, ਉੱਗ ਜਾਣਾ, ਫਿਰ ਇਹਨੂੰ ਪਾਣੀ ਪੂਣੀ ਦੇਣਾ ਜਾਂ ਪਾਣੀ ਇਹਦੇ ਉੱਤੇ ਤਰੌਂਕਣਾ ਹੈ। ਪਾਣੀ ਲਿਆ ਕੇ ਨਾ ਆਪਣਾ ਇਹਦੇ ਉੱਤੇ ਤਰੌਂਕਣਾ ਹੈ, ਤਰੌਂਕ ਕੇ ਤੇ ਫਿਰ ਜਰਾ ਕੋ ਮਾੜੀ ਜੀ ਦਿਸਣ ਲੱਗ ਪਾ, ਫਿਰ ਇਹਨੂੰ ਪਾਣੀ ਦੇ ਦੇਣਾ। ਅੱਛਾ, ਪਾਣੀ ਦੇ ਕੇ ਫਿਰ ਇਹਦੇ 'ਚ ਗੰਦ ਜਿਹੜਾ ਹੋਵੇ ਉਹ ਚੂੰਡੀਆਂ ਨਾਲ ਪੱਟਣਾ ਹੈ। ਅੱਛਾ, ਚੂੰਡੀਆਂ ਨਾਲ ਪੱਟ ਕੇ ਇਹਨੂੰ ਸਾਫ਼ ਕਰਨਾ ਹੈ। ਸਾਫ਼ ਕਰਕੇ ਫਿਰ ਜਨਾਬ ਇਹ ਵੱਡੀ ਤਿਆਰ ਹੋਈ, ਜਦੋਂ ਏਡੀ ਹੋਏਗੀ ਨਾ ਫਿਰ ਸਮਝੋ ਇਹਨੂੰ ਪੁੱਟਣਾ ਸ਼ੁਰੂ ਕਰ ਦੇਣਾ। ਅਗਲਾ ਖੇਤ ਤਿਆਰ ਕਰ ਲੈਣਾ। ਖੇਤ ਤਿਆਰ ਕਰਕੇ ਹਲ ਵਾਹਣ ਵਾਲੇ ਨੂੰ ਸੱਦ ਲੈਣਾ, ਉਹਨੂੰ ਆਖਣਾ ਖੇਤ ਤਿਆਰ ਕਰ। ਉਹਨੇ ਖੇਤ ਤਿਆਰ ਕਰਕੇ ਉਹਨੇ ਸੁਹਾਗਾ ਮਾਰ ਕੇ ਫਿਰ ਖੇਲਾਂ ਸ਼ੁਰੂ ਕਰ ਦੇਣੀਆਂ ਨੇ ਪਾਣੀਆਂ। ਖੇਲਾਂ ਜਿਹੜੀਆਂ ਨੇ ਇਹ ਜਿਸ ਤਰ੍ਹਾਂ ਖਰਬੂਜ਼ਿਆਂ ਦੀਆਂ, ਪਿਆਜ਼ ਦੀਆਂ, ਗੰਢਿਆਂ ਦੀਆਂ, ਉਸ ਇਹਦੀ ਖੇਲ ਬਣਾਣੀ ਹੈ। ਆ ਵੇਖ ਵਿੱਚ ਆ ਇੱਕ ਖੇਲ ਬਣੀ ਹੈ, ਇਹਦੇ ਇੱਧਰ ਵੀ ਲੱਗਾ ਹੈ ਤੇ ਇੱਧਰ ਵੀ ਲੱਗਾ ਹੈ। ਇਹ ਇੱਕ ਖੇਲ ਹੈ ਆ ਜਿਹੜੀ। ਠੀਕ ਹੋ ਗਿਆ ਬਾਬਾ ਜੀ। ਸਾਨੂੰ ਤਾਂ ਚੱਲ ਪਤਾ, ਵੇਖਣ ਵਾਲਿਆਂ ਨੂੰ ਥੋੜਾ ਮੈਂ ਕਹਿਣਾ ਦੱਸਣਾ ਚਾਹੁੰਦਾ ਵਾ, ਇਹ ਤੁਸੀਂ ਜਿਹੜੀ ਹੈ ਉਹ ਜਿਹੜੀ ਪਨੀਰੀ ਜਿੱਥੇ ਲਾਣੀ ਹੈ ਆ ਉਹ ਕਿੰਨੇ ਮਣ ਪਾਉਂਦੇ ਹੋ ਕਿੱਲੇ ਨੂੰ? ਉਹ 20 ਮਾਰ ਕੇ ਕਿਲੋ ਹੋਵੇ ਤੇ ਸਾਰੀ ਪੈਲੀ ਤੇਰੀ ਚ ਵਾਧੂ ਹੋ ਗਿਆ, ਲੋਕੀ ਵੀ ਲੈ ਗਏ। ਅੱਛਾ, ਉਹ ਪਨੀਰੀ ਲੱਗ ਜਾਂਦੀ ਜਦੋਂ ਪਨੀਰੀ ਗਿੱਠ ਯਾਨੀ ਚੱਪਾ ਹੋ ਜਾਂਦੀ ਹੋ ਜਾਏ, ਏਡੀ ਹੋ ਜਾਏ। ਅੱਛਾ, ਫਿਰ ਉਹਨੂੰ ਪੁੱਟਦੇ ਉਥੋਂ? ਉਹਨੂੰ ਪੁੱਟਨੇ ਹੱਥਾਂ ਨਾਲ, ਚੂੰਡੀਆਂ ਨਾਲ। ਅੱਛਾ, ਪੁੱਟ ਕੇ ਫਿਰ ਉਹ ਲੋਕੀ ਲੈ ਜਾਂਦੇ ਨੇ, ਤੂੰ ਮੈਂ ਜਾ ਕੇ ਫਿਰ ਉਹ ਪਾਣੀ ਛੱਡ ਦੇਈਦਾ ਖੇਤ 'ਚ, ਖੇਲਾਂ 'ਚ। ਪਾਣੀ ਦੇ ਵਿੱਚ ਖਲੋ ਕੇ ਲਾਈਦਾ? ਪਾਣੀ ਦੇ ਵਿੱਚ ਖਲੋ ਕੇ ਲਾਣਾ। ਅੱਛਾ ਅੱਛਾ, ਬੀਬੀਆਂ ਬੁਲਾ ਲਈ ਦੀ ਨੇ, ਆਓ ਵੀ ਲਾਓ ਇਹਨੂੰ। ਉਹਨਾਂ ਫਿਰ ਉਧਰ ਹੀ ਤਮਾਕੂ ਲਾਈ ਆਉਣਾ ਹੈ। ਅੱਛਾ, ਤੋੜ ਆਪਣਾ। ਤੇ ਕਿੰਨੀਆਂ ਕੁ ਬੋਰੀਆਂ ਖਾਦ ਪੈਂਦੀ ਇਹਨੂੰ ਪੈ ਗਈ ਬੋਰੀਆਂ 8-9 ਬੋਰੀਆਂ ਪਾਤੀਆਂ। ਤੁਸੀਂ ਇਹਨੂੰ ਕਿੰਨੀਆਂ ਪਾਈਆਂ ਹੁਣ ਤੱਕ? ਅਸੀਂ ਇਹਨੂੰ ਪਾ ਦੀਆਂ 9 ਬੋਰੀਆਂ ਪਾਈਆਂ ਕਿੱਲੇ ਨੂੰ। ਤੁਹਾਡਾ ਬੜਾ ਖਰਚਾ ਹੁੰਦਾ ਹੈ? ਬੜਾ ਖਰਚਾ ਹੁੰਦਾ ਬਜ਼ੁਰਗੋ। ਇਹਦੇ ਗੁੱਲ ਕਿੰਨੀ ਦਫਾ ਟੁੱਟਦੇ ਨੇ ਗੁੱਲ? ਇਹ ਗੁੱਲ 4 ਵੇਰਾਂ ਤੋੜ ਬੈਠੇ ਆ, 4 ਇਹਦਾ। ਅੱਛਾ ਅੱਛਾ, ਹਾਂ। ਹੁਣ ਵੀ ਜਿਹੜਾ ਕੋ ਹੋਇਆ ਨਾ, ਆ 2 ਟੋਕੂਆਂ ਚ ਹੋਏ ਜਿਹੜੇ ਅਸੀਂ ਫੇਰ ਦੋਵੇਂ ਆ ਰਾਤੀ ਪਿਆ ਬੱਤਰ ਮਾੜਾ ਜਿਹਾ ਆਇਆ ਨਾ, ਇਹਦੇ 2 ਟੋਕੂਆਂ ਚ ਪੁੰਨੇ ਆ। ਅਜੇ ਕੱਲ ਅਸੀਂ ਇਹਦੇ ਭੰਨ ਕੇ ਬਾਹਰ ਨਿਕਲੇ ਆ। ਤੇ ਡੀਏਪੀ ਵੀ ਪਾਣੀ ਪਈ ਸੀ? ਡੀਏਪੀ ਪਾਈ ਆ, ਹਾਂ ਬੋਰੀ ਪਾਈ ਏ, ਇੱਕ ਬੋਰੀ। ਉਹ ਹਾਂ, ਉੱਤੇ ਪਾਣੀ ਦਾ ਖਰਚਾ, ਬੱਤੀ ਦਾ, ਦਵਾਈਆਂ। ਹਾਂ, ਦਵਾਈਆਂ ਮਾਰੀਆਂ, ਸਪਰੇਵਾਂ ਕੀਤੀਆਂ, ਖਾਦ ਮਾਰੀ। ਗੋਡੀਆਂ ਕਿੰਨੀਆਂ ਕੁ ਹੁੰਦੀਆਂ? ਗੋਡੀਆਂ 3-4 ਕੀਤੀਆਂ ਆਸਾਂ। ਖਰਚਾ ਤਾਂ ਬਹੁਤ ਜ਼ਿਆਦਾ ਢੇਰ ਹੁੰਦਾ ਫਿਰ? ਬੜਾ ਖਰਚਾ ਆਉਂਦਾ ਕਿੱਲੇ ਦਾ ਕਿੰਨਾ। ਅੱਛਾ, ਤੇ ਬਾਬਾ ਜੀ ਕਿੰਨਾ ਕੁ ਤਕਰੀਬਨ ਖਰਚਾ ਹੋ ਜਾਂਦਾ? ਤਕਰੀਬਨ ਖਰਚਾ ਕਿੰਨਾ ਕੁ ਆ ਜਾਂਦਾ ਲਗਭਗ ਇੱਕ ਪੈਲੀ ਦਾ?
ਇੱਕ ਪੈਲੀ ਦਾ ਜੇ ਤੇ ਮਜ਼ਦੂਰੀ ਦਾ ਇਹ 6,000 ਤੇ ਲੈਂਦੇ ਨੇ ਇੱਕ ਵਾਰ ਤੋੜਨ ਦਾ ਇਹਨੂੰ ਕਿੱਲੇ ਦਾ। ਅੱਛਾ ਇੱਕ ਦਫਾ ਤੋੜਨ ਦਾ ਇੱਕ ਵਾਰ ਤੇ ਪੰਜ ਦਫਾ 6 ਦਫਾ ਗੋਲ ਟੁੱਟਣੇ ਨੇ। ਹਾਂਜੀ ਅੱਛਾ ਤੂੰ ਹਿਸਾਬ ਕਰ ਲੈ 6,000 ਕਿੰਨੀ ਰਕਮ ਬਣਦੀ ਹੈ। ਯਾਨੀ ਕੰਮ ਲੱਖ ਰੁਪਏ ਆ ਜਾਂਦਾ ਹੁੰਦਾ ਹੈ ਤਕਰੀਬਨ ਲੱਖ ਰੁਪਏ ਆ ਜਾਂਦਾ ਹੋਣਾ ਖਰਚਾ ਬਾਬਾ? ਹਾਂਜੀ ਅੱਛਾ ਤੇ ਲੱਖ ਇਹ ਤਾਂ ਉਤੋਂ 1.5 2 ਲੱਖ ਰੁਪਏ ਠੇਕਾ ਵੀ ਠੇਕਾ ਵੀ ਯਾਨੀ 3 ਲੱਖ ਰੁਪਏ ਦੇ ਏੜ ਪੈਂਦਾ। ਹਾਂਜੀ ਅੱਛਾ ਫਿਰ ਸਾਡੀ ਮਜ਼ਦੂਰੀ ਵੀ ਅੱਛਾ ਸਾਡੀ ਮਜ਼ਦੂਰੀ ਨਾਲ ਹੀ ਹੋਇਆ ਤੇ ਨਾ ਬਾਬਾ ਫਿਰ। ਪਤਾ ਕਿਵੇਂ ਲੱਗਦਾ ਪੱਕ ਗਿਆ ਮਤਲਬ ਕਿਵੇਂ ਲੱਗ ਜਾਂਦਾ ਪਤਾ ਵੀ ਇਹ ਹੁਣ ਪਤਾ ਤਿਆਰ ਇਹ- ਹੋ ਗਿਆ? ਪਤਾ 5 ਹੀਠਾਂ ਝੁਕ ਗਿਆ ਜਿਹੜੇ ਝੁਕਦੇ ਜਾਂਦੇ ਨੇ ਨਾ ਹਾਂ ਇਹ ਸਮਝੋ ਪੱਕ ਗਿਆ। ਅੱਛਾ ਇਹ ਹੁਣ ਤਿਆਰ ਹੈ ਕਿ ਗੁੱਲ ਤੋੜੋਗੇ ਇੱਕ ਦਫਾ ਹੋਰ ਜੀ? ਬਸ ਇਹ ਆ, 2 ਕੁ ਕਿਆਰਿਆਂ ਦੇ ਤੋੜਾਂਗੇ ਨਹੀਂ ਤੇ ਪੱਕ ਗਿਆ ਅੱਛਾ ਵੱਢ ਦੇਣਾ ਫਿਰ? ਤੇ ਵੜ ਗਿਆ। ਅੱਛਾ ਇਹ ਤੁਸੀਂ ਵੱਢ ਦੇਣਾ ਫਿਰ ਕਿੰਨੇ ਦਿਨ ਸੁੱਕਣਾ ਇਹਨੂੰ ਕੀ ਕਰ ਤਿਆਰ? 4-5 ਦਿਨ ਸੁੱਕਣਾ ਹੈ। ਧੁੱਪਾਂ ਹਾਂਜੀ ਫਿਰ ਮਿਹਨਤ ਇਹਦੇ ਤੇ ਫੇਰ ਮਿਹਨਤ ਉਹਨੂੰ ਪਲਟਣਾ ਵੀ ਹੈ ਕਿ ਨਹੀਂ? ਫੇਰ ਪਲਟਣੇ ਨਾ ਪਲਟੇ ਜਾਂ ਪਲਟੇ ਹਾਂ ਫੇਰ ਉਹਨੂੰ ਟੋਇਆ ਮਾਰ ਕੇ ਭੈਣ ਭਰਾ ਸੱਦ ਕੇ ਜਿਹੜਾ ਕੋਈ ਹਾਂ। ਲੱਗਦਾ ਮੁੰਡਾ ਖੁੰਡਾ ਅੱਛਾ। ਉਹਨੂੰ ਆਖਣਾ ਵਿੱਚ ਵਗਾਈਏ ਸਰ ਲਾਈਏ ਨਾ ਕੱਖ ਕਾਣ ਨਾਲ ਲਾ ਕੇ ਹਾਂ। ਫੇਰ ਇਹਨੂੰ ਟੋਏ 'ਚ ਦਬਣਾ ਹੈ। ਅੱਛਾ ਬਾਬਾ ਜੀ ਤੁਸੀਂ ਕਹਿੰਦੇ ਵੀ ਉਹ ਫਿਰ ਸਾਰੇ ਇਲਾਕੇ ਨੂੰ ਸੁੱਟ ਰਹੇ ਆ ਉਹਦੇ ਟੋਏ 'ਚ ਆਹੋ। ਤੇ ਇਹਦੇ ਪੱਤੇ ਨਹੀਂ ਭੁਰਦੇ? ਨਾ ਉਦੋਂ ਅੱਜ ਨਿੰਮ ਆਈ ਹੁੰਦੀ ਏ। ਮਸਲਨ ਕਿਵੇਂ ਨੇ ਮਾਈ ਰਾਤ ਨੂੰ? ਰਾਤ ਨੂੰ ਨਿੰਮ ਆ ਜਾਂਦੀ ਹੈ ਤਰੇਲ ਜਿਹੜੀ ਪੈਂਦੀ ਹੈ। ਅੱਛਾ ਤੇ ਰਾਤ ਨੂੰ ਨੱਪਦੇ ਉੱਠ ਕੇ ਆਣ ਕੇ? ਰਾਤ ਨੂੰ ਤਰੇਲ ਫਿਰ ਸਰਗੀ ਇਹਨੂੰ ਨੱਪ ਦੇਣਾ ਆਸਾ। ਬਾਬਾ ਜੀ ਰਾਤ ਨੂੰ ਤੁਸੀਂ ਆਂਦੇ ਜੇ ਜੁੱਤੀਆਂ ਲਾ ਕੇ ਤੁਸੀਂ ਤੇ ਤੁਰਦੇ ਹੋ ਜੁੱਤੀਆਂ ਜੇ ਲਾ- ਸਭ ਤੋਂ ਲੜ ਜੇ ਫੇਰ? ਕੋਈ ਨਹੀਂ ਅੱਲਾ ਵਾਰਸ ਹੈ। ਓਹੋ ਕਰਨਾ ਆਸਾਨ ਨਹੀਂ ਆ ਜ਼ਿਮੀਦਾਰ ਨੂੰ। ਨਾ ਆਉਂਦੇ ਨਾ ਕਿ ਸਿਰੀਆਂ ਫੇਕ ਕੇ ਪੈਸੇ ਕਮਾਉਂਦੇ ਨੇ ਬਿਲਕੁਲ ਸੱਪਾਂ ਦੇ ਸਿਰੀਆਂ ਦੇ ਪੈਰ ਰੱਖ ਸੱਪਾਂ ਕੇ। ਦੀ ਸਿਰੀਆਂ ਤਾੜ ਕੇ ਹਾਂ, ਹਾਂ। ਉਥੇ 10-12 ਸਾਲ ਆ ਇੱਕ ਸੱਪ ਆ ਗਿਆ ਅੱਛਾ। ਵਿੱਚੋਂ ਤਮਾਕੂ ਚੁੱਕਨੇ ਆ ਤੁਹਾਡਾ ਭਲਾ ਵਿੱਚ ਬੂਟੇ ਦੱਬੇ 'ਚ ਆ ਗਿਆ? ਬੂਟੇ ਦੇ ਵਿੱਚ ਨਾਲ ਆ ਗਿਆ ਅੱਛਾ। ਉਹ ਨਿਕਲਿਆ ਅੱਜ ਕਰਕੇ ਉਹਨੂੰ ਫਿਰ ਮਾਰਿਆ ਡੰਡੇ ਦੇ ਨਾਲ। ਓਹੋ ਜੇ ਨਾ ਕਰੇ ਵੜ ਜਾਂਦਾ ਤੇ ਪੈਸੇ ਉਹ ਮੈਂ ਕਹਿੰਦਾ ਕਿਸਾਨਾਂ ਦਾ ਅੱਲਾ ਹੀ ਵਾਰਸ ਏ। ਅੱਲਾ ਹੀ ਵਾਰਸ ਹੈ। ਨੀਰੀ ਲਾਉਣ ਤੋਂ ਪੱਕਣ ਤੱਕ ਹਾਂ। ਕਿੰਨੇ ਮਹੀਨੇ ਦੇ ਤਿਆਰ ਹੁੰਦਾ ਤਮਾਕੂ? ਇਹ 5-6 ਮਹੀਨਿਆਂ ਹੀ ਤਿਆਰ ਅੱਛਾ ਹੁੰਦਾ। 5-6 ਮਹੀਨੇ ਲੱਗ ਜਾਂਦੇ ਨੇ। ਹਾਂਜੀ ਅੱਛਾ ਤੇ ਬਾਬਾ ਜੀ ਜੇ ਤੁਸੀਂ ਤਮਾਕੂ ਵੱਢਿਆ ਹੋਵੇ ਹਾਂ ਉਤੋਂ ਬਾਰਿਸ਼ ਆ ਜੇ ਫੇਰ? ਫਿਰ ਅੱਲਾ ਵਾਰਸ ਹੈ। ਨਹੀਂ ਉਹ ਜਾਨ ਤੇ ਬਣ ਜਾਂਦੀ ਹੋਣੀ ਜਦੋਂ ਬਾਰਿਸ਼ ਆਂਦੀ ਪਈ ਤਾਂ ਇਕੱਠਾ ਕਰੋ। ਜਾਨ ਸਾਡੀ ਨਿਕਲ ਜਾਂਦੀ ਰਹਿੰਦੇ ਕੋਈ ਨਹੀਂ ਸ਼ਾ ਤਮਾਕੂ ਖਰਾਬ ਹੋ ਜਾਂਦਾ ਹੋਵੇਗਾ ਨਾ? ਖਰਾਬ ਹੋ ਜਾਂਦਾ ਸਾਰੇ ਪੈਸੇ ਵੀ ਜਾਇਆ ਹੈ ਸਾਰਾ ਕੁਝ ਗਿਆ ਲੱਗਾ ਗਿਆ। ਖਰਚਾ ਅੱਛਾ ਉਹ ਜਿਹੜਾ ਮਜ਼ਦੂਰ ਹੈ ਜਾਂ ਮਾਲਕ ਹੈ ਹੂੰ। ਉਹ ਸਾਨਾ ਅੱਜ ਮਰਨ ਵਾਲਾ ਹੋ ਜਾਂਦਾ। ਠੀਕ। 1.5 ਰੁਪਇਆ ਆ ਇਹਦੇ ਜਾਂਦਾ ਤੇ ਖਰਚਾ ਵੇ ਬਾਕੀ ਖਰਚਾ ਬਾਕੀ ਜਿਹੜਾ ਬਿੱਲ ਮਾਂ ਜਾਂ ਜਿਹੜੀ ਦੂਸਰਾ। ਵਾਈ ਸ਼ਾਈ ਉਰਾਂ ਪਰਾਂ ਉਹ ਕੱਢ ਕੇ ਹੂੰ ਵਾਈ ਕੱਢ ਕੇ ਠੇਕਾ। ਵਾਈ ਠੇਕਾ ਹਰ ਚੀਜ਼ ਟੋਟਲ ਕਿੰਨਾ ਖਰਚਾ ਆ ਜਾਂਦਾ ਟੋਟਲ? ਫਿਰ ਆ ਜਾ ਪਾਣੀਆਂ ਦਾ ਵੀ ਸਭ ਕੁਝ, ਬਿਜਲੀ ਦੇ ਬਿੱਲ ਵੀ ਸਭ ਕੁਝ ਆ ਜਾਣ 2.5-3 ਲੱਖ 2.5-3 ਲੱਖ ਆ ਜਾਂਦਾ। ਅੱਛਾ, ਬਾਬਾ ਜੀ ਇਹਦੀ ਫਿਰ ਮੰਡੀ ਲੱਗਦੀ ਹੈ ਕਿ ਤੁਹਾਨੂੰ ਵੇਚਣ ਲੱਗੇ ਵੀ ਪਰੇਸ਼ਾਨੀ ਹੁੰਦੀ ਵੀ ਹੁਣ? ਇੱਥੇ ਆਉਂਦੇ ਨੇ ਵਪਾਰੀ ਉਹ ਵੇਖ ਕੇ ਆਂ ਸੁੰਘ ਕੇ ਜੇ ਵਾਰਾ ਖਾਂਦਾ ਅਸੀਂ ਮੁੱਲ ਕਰਨਾ ਹੈ। ਅੱਛਾ ਅਸੀਂ ਖਬਰ ਦਾ ਮੰਗਣਾ ਹੈ, ਹਿਸਾਬ ਨਾਲ 400 ਮੰਗਣਾ ਹੈ ਜਾਂ 300 ਮੰਗਣਾ ਹੈ ਜਾਂ 350 ਮੰਗਣਾ ਹੈ। ਜੋ ਉਹਨਾਂ ਨੂੰ ਵਾਰਾ ਖਾਏ ਹੂੰ। ਜੋ ਸਾਨੂੰ ਖਾਏ ਫਿਰ ਅਸਾਂ ਉਹਨੂੰ ਦੇ ਦੇਣਾ। 350-400 ਮਣ ਦਾ ਜਾਂ ਇੱਕ ਰੱਸੇ ਦਾ ਐਡੇ ਦਾ ਅੱਛਾ ਉਹ ਵਜ਼ਨ ਕਿੰਨਾ ਹੁੰਦਾ ਜੀ ਇੱਕ ਰੱਸੇ ਵਜ਼ਨ ਦਾ? ਉਹਦਾ ਹੁੰਦਾ ਕਿਲੋ ਡੇਢ ਜਾਂ ਸਵਾ ਕਿਲੋ ਜਾਂ ਸੁੱਕ ਕਿਲੋ ਕੇ ਅੱਧਾ ਕਿਲੋ ਰਹਿ ਜਾਂਦਾ ਸ਼ਾਇਦ ਹੈ ਨਾ? ਹਾਂ। ਸੁੱਕ ਕੇ ਸੁੱਕ ਕੇ ਅੱਧਾ ਕਿਲੋ। ਉੱਤੇ ਸਟਾਂਕ ਹੋ ਜਾਏਗਾ ਬੜੀ ਗੱਲ। ਅੱਛਾ ਹਾਂਜੀ ਸਹੀ। ਤੇ ਇਹ ਬਾਬਾ ਜੀ ਜਿਹੜਾ ਤੁਸੀਂ ਇਹ ਗੁੱਲ ਕਹਿੰਦੇ ਜੇ ਆਹੋ ਉਹ ਗੁੱਲ ਕੀ ਚੀਜ਼ ਹੈ? ਉਹ ਕਿਸ ਕੰਮ ਆਉਂਦਾ ਹੈ? ਗੋਲ ਥੱਲੇ ਸੱਟੀ ਆਉਨੇ ਆ ਇਹ ਪੱਤਰਾਂ ਦੇ ਵਿੱਚ ਹੁੰਦੇ ਨੇ ਪੱਤਰਾਂ ਦੇ ਵਿੱਚ ਹੁੰਦੇ ਕੱਛਾਂ ਨੇ ਵਿੱਚ। ਨਾਲ ਲੱਗੇ ਆ, ਉਹ ਵੇਖ। ਬਾਬਾ ਹਾਂਜੀ ਜਿਹੜੇ ਵੱਟਣ ਆਉਂਦੇ ਨੇ ਉਹ ਪੈਸੇ ਲੈਂਦੇ ਨੇ ਕਿ ਉਹਨਾਂ ਨੂੰ ਖੱਬੜ ਦਿੰਦੇ ਆ? ਕੋਈ ਕੀ ਉਹਨਾਂ ਦਾ ਹਿਸਾਬ ਹੁੰਦਾ? ਉਹ ਖਬਰ ਲੈਂਦੇ ਨੇ 10ਵਾਂ 11ਵਾਂ ਹਿੱਸਾ। ਅੱਛਾ 100 ਦੇ 10 ਉਹਨਾਂ ਦੇ ਹਾਂਜੀ ਉਹ ਵੀ ਵਿਚੋਲੇ ਆ ਜਾਂਦੇ ਫਿਰ? ਉਹ ਵੀ ਵਿੱਚੋਂ ਹਿੱਸਾ ਆਪਣਾ ਲੈ ਜਾਂਦੇ, ਉਹਨਾਂ ਵੱਟ ਕੇ ਸਾਨੂੰ ਦੇ ਜਾਣਾ। ਅੱਛਾ। ਆਹ ਫਿਰ ਇਹਨੂੰ ਖਿਲਾਰਨਾ ਹੈ, ਹੂੰ ਹੂੰ। ਇਕੱਠਾ ਕਰਨਾ ਹੈ, ਇਹਦੀ ਦੇਖਭਾਲ ਕਰਨੀ ਹੈ। ਹੂੰ ਹੂੰ। ਫਿਰ ਵਪਾਰੀ ਆਉਣੇ ਨੇ, ਵਪਾਰੀਆਂ ਫਿਰ ਵੇਖਣਾ ਹੈ ਕੌੜਾ ਹੈ ਜਾਂ ਮਿੱਠਾ ਹੈ ਜਾਂ ਫਿੱਕਾ ਹੈ। ਅੱਛਾ ਫਿਰ ਕਿਤੇ ਜਾ ਕੇ ਉਹਨਾਂ ਮਰਜ਼ੀ ਨਾਲ ਆਪਣੀ ਨਾਲ ਖਰੀਦਣਾ ਹੈ। ਯਾਨੀ 6 ਮਹੀਨੇ ਕਿਸਾਨ ਜਿਹੜਾ ਹੈ ਉਹ ਇਹਦੇ ਤੇ ਮਿਹਨਤ ਕਰਦਾ ਹੈ ਤੇ ਤੁਹਾਨੂੰ ਪੈਸੇ ਤੇ- ਲਾਉਂਦਾ ਹੈ। 6 ਮਹੀਨਿਆਂ ਬਾਅਦ ਜਾ ਕੇ ਉਹਦੀ ਜੇਬ 'ਚ ਪੈਸੇ ਉਹ ਵੀ ਪਤਾ ਨਹੀਂ ਆਉਣੇ ਨੇ ਕਿੰਨੇ ਆਉਣੇ ਨੇ ਕਿੰਨੇ ਹੈਂ? ਆਉਣੇ ਨੇ। ਅੱਛਾ ਤੁਹਾਨੂੰ ਦੱਸਿਆ ਨਹੀਂ ਭਈ ਹਾਂ, ਹਾਂ। 5-6 ਮਹੀਨੇ ਗੁਜ਼ਰ ਜਾਂਦੇ, ਕਿੱਲਾ ਕਿੰਨੇ ਕੁ ਦਾ ਵਿਕ ਜਾਂਦਾ ਹੈ? ਪਰ ਮੇਰਾ 3000 ਨਿਕਲਿਆ ਖਬਰ ਕਿੱਲੇ ਦਾ। ਹਾਂ ਹਾਂ ਤੇ 370 ਰੁਪਏ ਵੇਚਿਆ ਹੈ। 317 ਦਾ ਖੱਬੜ। ਇੱਕ ਰਸਾ। 10 ਲੱਖ ਦਾ ਹੋ ਗਿਆ ਨਾ? ਹਾਂ ਲੋ ਜੀ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲਿਓ, ਤੁਸੀਂ ਤਮਾਕੂ ਦੀ ਫਸਲ ਬਾਅਦ ਇਲਾਕੇ 'ਚ ਨਹੀਂ, ਸਾਡੇ ਇਲਾਕੇ 'ਚ ਨਹੀਂ ਬੀਜੀ ਜਾਂਦੀ। ਅਸੀਂ ਗੰਦਮ ਤੇ ਚਾਵਲ ਹੀ ਜ਼ਿਆਦਾਤਰ ਬੀਜਨੇ ਤੇ ਇਸ ਵਾਸਤੇ ਇਹਦੇ ਤਮਾਕੂ ਦੇ ਪ੍ਰੋਸੀਜਰ ਦਾ ਤਾਂ ਮੈਨੂੰ ਕੋਈ ਨਹੀਂ ਪਤਾ। ਤੇ ਇਹ ਤਮਾਕੂ ਦੀ ਫਸਲ ਤੇ ਹੁਣ ਜਿਹੜੀ ਬੀਜ ਦੀ ਗੱਲ ਕਰਦੇ ਆ ਨਾ ਜੀ, ਉਹ ਇਹਨਾਂ ਦੇ ਵਿੱਚ ਇਹ ਜਿਹੜਾ ਨਾ ਇਹ ਡੱਡੀਆਂ ਬਣੀਆਂ
ਤੇ ਇਹ ਜਿਹੜਾ ਬੀਜ ਇਹਦੇ 'ਚ ਖਸਖਾਸ ਤਰ੍ਹਾਂ ਦੇ ਬੀਜ ਹੁੰਦੇ ਨੇ, ਇਹ ਦੇਖੋ। ਤੇ ਇਹੋ ਬੀਜ ਜਿਹੜੇ ਨੇ ਫਿਰ ਇਹਨਾਂ ਨੂੰ ਉਹ ਆਪਣਾ ਪਨੀਰ ਬਣਾਉਂਦੇ ਨੇ। ਪਨੀਰੀ ਬਣਾਉਣ ਤੋਂ ਬਾਅਦ ਫਿਰ ਅਗਲਾ ਮਰਹਲਾ ਜਿਹੜਾ ਇਹਨਾਂ ਦਾ ਇਹ ਸ਼ੁਰੂ ਹੁੰਦਾ। ਇਹ ਦੇਖੋ, ਇਹ ਬੀਜ ਜਿਹੜਾ ਪੱਕ ਜਾਂਦੀ ਹੈ ਡੱਡੀਆਂ ਜੀਆਂ, ਤੇ ਫਿਰ ਇਹਦਾ ਬੀਜ ਬਣਦਾ। ਇਹ ਖਸਖਾਸ ਤਰ੍ਹਾਂ ਨੇ, ਇਹ ਸਾਰੇ ਇਹਦੇ ਬੀਜ ਨੇ। ਤੇ ਬੀਜ ਦਾ ਵੀ ਕਾਫੀ ਰੇਟ ਹੈ। ਦੱਸਦੇ ਕਿ ਇੱਕ ਪਪਾਈਆ ਬੀਜ ਜਿਹੜਾ ਨਾ ਇਹਦਾ ਇੱਕ ਕਿੱਲੇ ਵਾਸਤੇ ਜਿਹੜਾ ਨਾ ਉਹ ਕਾਫੀ ਹੈ। ਤੇ ਬਾਕੀ ਇੱਧਰ ਇਹ ਕਣਕ ਜਿਹੜੀ ਪੱਕਦੀ ਪਈ ਹੈ, ਪੱਕ ਹੀ ਗਈ ਤਕਰੀਬਨ। ਸਾਡੇ ਏਰੀਏ 'ਚ ਅਜੇ ਕਣਕ ਦੀ ਜਿਹੜੀ ਨਾ ਕਟਾਈ ਸ਼ੁਰੂ ਨਹੀਂ ਹੋਈ, ਸਿੰਧ 'ਚ ਸ਼ੁਰੂ ਹੋ ਗਈ ਹੈ। ਤੇ ਮੇਰਾ ਖਿਆਲ ਹੈ ਕਿ ਜਿਹੜੇ ਚੜ੍ਹਦੇ ਪੰਜਾਬ 'ਚ ਸਾਡੇ ਭਰਾ ਰਹਿੰਦੇ, ਦੋਸਤ ਰਹਿੰਦੇ ਨੇ, ਉਹਨਾਂ ਵੀ ਜਿਹੜਾ ਨਾ ਉਹ ਕਣਕ ਦੀ ਕਟਾਈ ਅਜੇ ਨਹੀਂ ਸ਼ੁਰੂ ਹੋਈ ਹੋਏਗੀ। ਇਹ ਤਮਾਕੂ ਨੂੰ ਵੀ ਬਿਮਾਰੀ ਪੈਂਦੀ ਕਿਹੜੀ? ਹੋਰ ਬਿਮਾਰੀ ਇਹਨੂੰ ਸੁੰਡੀ ਹੈ, ਐਡੀ ਲੰਮੀ ਹੁੰਦੀ ਹੈ, ਉਹ ਖਾ ਖਾ ਕੇ ਪੱਥਰ ਛੇਕ ਕਰ ਦਿੰਦੀ ਹੈ। ਇਹ ਕਿਸਾਨ ਜਿਹੜਾ ਇਹਦੇ ਵਿੱਚ ਹੀ ਰਹਿੰਦਾ, ਇਹਨੂੰ ਬੜੀ ਬੁੰਡ ਪੰਗਾ ਹੈ ਫਸਲ ਹੈ। ਆ ਪਤਾ ਉਹਨੂੰ ਹੁੰਦਾ ਜਿਹੜਾ ਕਰੇ, ਗੱਲਾਂ ਤੇ ਹਰ ਕੋਈ ਕਰ ਲੈਂਦਾ। ਹਾਂਜੀ ਹਾਂਜੀ। ਇੱਕ ਹੁੰਦਾ ਪੰਗਾ ਤੇ ਦੂਸਰਾ ਤੁਸੀਂ ਲਫ਼ਜ਼ ਕੀ ਬੋਲਿਆ? ਉਹ ਬੁੰਡ ਪੰਗਾ। ਇੱਕ ਬਿਮਾਰੀ ਆਵੇਗੀ, ਇਹ ਪੱਥਰ ਜਿਵੇਂ ਉਹ ਸੜਿਆ ਹੈ ਨਾ, ਇਸ ਤਰ੍ਹਾਂ ਸਾੜ ਦੇਗੀ। ਉਹ ਵੀ ਬੰਦਾ ਜੋ ਮਰਜ਼ੀ ਕਰ ਲੈ, ਉਹ ਨਹੀਂ ਠੀਕ ਹੋਣਾ ਜਿੰਨਾ ਅੱਲਾ ਨੇ ਕਰਨਾ। ਉਹ ਸਪਰੇਵਾਂ ਤਾਂ ਕਰਨੀਆਂ ਪੈਂਦੀਆਂ, ਕਰਦੇ ਹੋ ਗਏ ਸਪਰੇਵਾਂ? ਸਪਰੇਆਂ ਤਾਂ ਕਰਦੇ ਨੇ ਨਾ, ਵਾਹ ਮਹਿੰਗੀ ਮਿਲਦੀ ਸਪਰੇ ਵੀ। ਬੜੀ ਸਪਰੇ ਮੰਗੀ। ਤੂੰ ਆ ਵੇਖਾ ਪੱਥਰ ਕਿੱਥੋਂ ਆਏ ਨੇ, ਕਿੱਡੇ ਕਿੱਡੇ ਲੰਮੇ ਨੇ, ਵੇਖਾਂ ਹੇਠਾਂ ਜਰਾ। ਹਾਂਜੀ ਹਾਂਜੀ। ਐਵੇਂ ਨਹੀਂ ਹੋਏ ਗੋਡੀਆਂ ਖਾਦਾਂ ਮਾਰੀਆਂ ਨੇ ਤੇ ਦਵਾਈਆਂ ਮਾਰੀਆਂ ਨੇ, ਐਵੇਂ ਨਹੀਂ ਹੁੰਦੇ ਪੱਥਰ ਲੰਮੇ। ਹੱਥ ਨਾਲੋਂ ਲੰਮੇ ਨੇ, ਬਿਸ਼ੱਕ ਆ ਪੱਥਰ ਨੂੰ ਹੱਥ ਨਾਲ ਮਿਲਣਾ ਹੈ ਇਸ ਨੂੰ। ਇਹ ਬਹੁਤ ਬੜਾ ਹੈ, ਹਾਂ ਵਾਕਈ ਬੜਾ ਹੈ, ਹੱਥ ਨਾਲ ਬੜਾ ਜੀ। ਹਾਂਜੀ ਹਾਂਜੀ, ਬੜੇ ਬੜੇ ਤਗੜੇ, ਬੜੇ ਬੜੇ। ਬਸ ਦੇਖੋ ਨਾ, ਇਹ ਵੀ ਤੋੜੀਆਂ ਹੀ ਇੱਥੇ, ਅੱਗੋਂ ਫਿਰ ਇਹ ਨਿਕਲਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਕਿ 5 ਦਫਾ ਇਹ ਗੋਲਣ ਲੱਗਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਉਹ ਇਹ ਪੱਕ ਜਾਂਦਾ ਹੈ, ਯਾਨੀ ਕੱਟਣ ਦੇ ਕਰੀਬ ਹੋ ਜਾਂਦਾ ਹੈ। ਤੇ ਅਗਰ ਇਹਨਾਂ ਗੋਲਾਂ ਨੂੰ ਨਾ ਤੋੜਿਆ ਜਾਏ ਤੇ ਫਿਰ ਇਹਨਾਂ ਦੇ ਜਿਹੜਾ ਨਾ ਉਹ ਇਹ ਬੀਜ, ਫਿਰ ਇਹ ਗੋਲਾਂ ਜਿਹੜੀਆਂ ਨਾਲ ਰਹਿ ਜਾਣ, ਕਹਿੰਦੇ ਫਿਰ ਇਹ ਤਮਾਕੂ ਇੰਨਾ ਕੌੜਾ ਨਹੀਂ ਹੁੰਦਾ। ਇਹ ਦੇਖੋ ਨਾ, ਇਹ ਫੁੱਲ ਜਿਹੜੇ ਬਣਦੇ ਪਏ ਨੇ। ਜਿਹੜੀ ਦੂਸਰੀ ਬਿਮਾਰੀ ਉਹਨਾਂ ਨੇ ਕਿਹਾ ਇੱਕ ਕੋੜ ਦੀ ਬਿਮਾਰੀ, ਇਹ ਜਿਹੜੀ ਪੱਤਾ ਸਾੜ ਦੀ, ਜਿਸ ਇਹਨਾਂ ਨੂੰ ਵੀ ਬਿਮਾਰੀ ਤਮਾਕੂ ਨੂੰ ਵੀ ਲੱਗਦੀ। ਹਾਲਾਂਕਿ ਕਹਿੰਦੇ ਜੀ ਕੌੜਾ ਤਮਾਕੂ, ਬਾਬਾ ਕੌੜਾ ਤੇ ਬਾਬੇ ਦਾ ਤਮਾਕੂ ਵੀ ਕੌੜਾ। ਉਮੀਦ ਹੈ ਤੁਹਾਨੂੰ ਇਹ ਵੀਡੀਓ ਅੱਜ ਦੀ ਇਹ ਚੰਗੀ ਲੱਗੀ ਹੋਏਗੀ। ਤੇ ਇਹ ਕਿਉਂਕਿ ਪੰਜਾਬ ਦਾ ਕਲਚਰ ਜਿਹੜਾ ਨਾ ਉਹ ਤਕਰੀਬਨ ਉਹ ਸੇਮ ਹੀ ਹੈ। ਇਹਨਾਂ ਅਲਫਾਜ਼ ਨਾਲ ਹੀ ਇਜਾਜ਼ਤ ਚਾਹੁੰਦੇ, ਫਿਰ ਮਿਲਨੇ ਇੱਕ ਨਵੀਂ ਵੀਡੀਓ ਨਾਲ। ਅੱਲਾ ਹਾਫਿਜ਼।